अस्सलाम वालेकुम रहमतुल्लाह नाज़रीन। अज फिर नवी वीडियो, नवी कहानी, नवी मंजिल ते नवा ही राह। अज फिर तुहानूं एक ऐसा पिंड दिखावांगे, रैया खास, जिहड़ी तहसील भी हुंदी सी अमृतसर दी, हुण ओह तहसील है नारोवाल दी ते ज़िला भी नारोवाल। इस पिंड दे विच एक बाबा जी ने ਜਿਹੜੀਆਂ ਕੁਛ ਆਪਣੇ ਪਿੰਡ ਦੀਆਂ ਦੋਸਤਾਂ, ਹਿੰਦੂ ਦੋਸਤਾਂ ਦੀਆਂ ਯਾਦਾਂ ਸਾਡੇ ਨਾਲ ਸ਼ੇਅਰ ਕਰਨਗੇ। ਤੇ ਵੀਡੀਓ ਵੇਖਣ ਤੋਂ ਪਹਿਲਾਂ ਤੁਹਾਡੇ ਅੱਗੇ ਦਰਖਾਸਤ ਹੈ, ਬੇਨਤੀ ਹੈ, ਰਿਕੁਐਸਟ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ, ਇਸ ਵਾਸਤੇ ਕਿ ਸਾਡੀ ਆਉਣ ਵਾਲੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। जी अस्सलाम वालेकुम बाबा जी। वालेकुम अस्सलाम। ਤੁਹਾਡਾ ਨਾਮ ਕੀ ਹੈ ਜੀ? साईं अहमद ਤੇ ਤੁਹਾਡੇ ਵਾਲਿਦ ਸਾਹਿਬ ਦਾ ਨਾਮ? मामदीन। ਇਮਾਮਦੀਨ। ਅੱਛਾ, ਤੇ ਕਿੰਨੇ ਭਾਈ ਸੀ ਤੁਹਾਡੇ ਵਾਲਿਦ ਸਾਹਿਬ? भाई साढ़े सन दो। ਦੂਸਰੇ ਭਾਈ ਦਾ ਨਾਮ ਕੀ ਸੀ? निजामुद्दीन। ਬੜੇ ਸਨ ਛੋਟੇ ਸਨ? ਤੇ ਤੁਸੀਂ ਕਿੰਨੇ ਭਾਈ ਸੀ? ਅਸੀਂ ਨਹੀਂ ਦੋ ਹੀ ਸਾਂ ਤੇ ਇੱਕ ਫੌਤ ਹੋ ਗਿਆ ਸੀ ਪਾਕਿਸਤਾਨ ਜਾ ਕੇ। ਪਾਕਿਸਤਾਨ ਆ ਕੇ ਫੌਤ ਹੋ ਗਿਆ ਸੀ। ਜਿਸ ਟਾਈਮ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਹੈ, ਉਸ ਵਕਤ ਤੁਹਾਡੀ ਕਿੰਨੀ ਉਮਰ ਸੀ? ਉਮਰ ਮੇਰੇ ਉਦੋਂ ਤਕਰੀਬਨ 10-11 ਸਾਲ ਸੀ। 10-11 ਸਾਲ। ਸਕੂਲ ਜਾਂਦੇ ਸੀ? ਨਹੀਂ। ਸਕੂਲ ਨਹੀਂ ਗਏ। ਅੱਛਾ, ਤੇ ਤੁਹਾਡਾ ਜਿਹੜਾ ਪਿੱਛੇ ਪਿੰਡ ਆ ਉਹ ਕਿਹੜਾ ਹੈ ਇੰਡੀਆ ਦੇ ਵਿੱਚ? 17 ਸਤਰਾਈਆਂ। ਹਾਂਜੀ। ਤੇ ਤਹਿਸੀਲ ਕਿਹੜੀ ਸੀ ਉਹਦੀ? ਨਵਾਂ ਸ਼ਹਿਰ। ਨਵਾਂ ਸ਼ਹਿਰ। ਤੇ ਜ਼ਿਲ੍ਹਾ ਕਿਹੜਾ ਸੀ? ਜੰਮੂ। ਠੀਕ ਹੈ, ਮਤਲਬ ਕਿ ਗਾਉਂ ਤੇ ਸਤਰਾਈਆਂ, ਤਹਿਸੀਲ ਨਵਾਂ ਸ਼ਹਿਰ। ਨਵਾਂ ਸ਼ਹਿਰ ਤੇ ਜ਼ਿਲ੍ਹਾ ਜਿਹੜਾ ਜੰਮੂ ਸੀ। ਉਹਦੇ ਨਾਲ ਕਿਹੜੇ ਕਿਹੜੇ ਪਿੰਡ ਸਨ? ਨਾਲ ਪਿੰਡ ਸਨ ਜੀ ਸਿੱਧੜ, ਸਿੱਧੜ। ਪੁਰਾਣਾ ਪਿੰਡ। ਅੱਛਾ, ਵੈਸੇ ਪੁਰਾਣਾ ਪਿੰਡ ਕਹਿੰਦੇ ਕਿ ਸਿੱਧੜ? ਨਹੀਂ, ਅੱਛਾ ਪੁਰਾਣਾ ਪਿੰਡ ਤੇ ਕੋਲ ਨਵਾਂ ਸ਼ਹਿਰ ਸੀ। ਅੱਛਾ, ਉਹ ਨਾਲ ਨਵੇਂ ਸ਼ਹਿਰ ਦੇ ਨਾਲ ਸੀ ਪੁਰਾਣਾ ਪਿੰਡ। ਹਾਂ, ਸਾਡੇ ਤੋਂ ਲਹਿੰਦੀ ਬਾਈ, ਅੱਛਾ ਧੁਆਣਾ, ਅੱਛਾ ਉਰਲੀ ਬਾਈ, ਦੱਖਣ ਬਾਈ, ਵੱਡੀਆਂ ਸਤਰਾਈਆਂ। ਅੱਛਾ, ਤੇ ਜਿਹੜੇ ਤੁਹਾਡੇ ਵੱਡੇ ਭਾਈ ਸਨ ਉਹ ਸਕੂਲ ਜਾਂਦੇ ਸਨ? ਨਹੀਂ ਹੁਣ ਜਿਹੜੇ ਅਸੀਂ ਪਿੰਡ ਬੈਠੇ ਆ ਇਹ ਰਈਆ ਖਾਸ ਹੈ ਜੀ। ਤੇ ਇਹ ਪਹਿਲੇ ਤਹਿਸੀਲ ਹੁੰਦੀ ਸੀ ਅੰਮ੍ਰਿਤਸਰ ਦੀ। ਹਾਂਜੀ ਹਾਂਜੀ ਜੀ, ਅੰਮ੍ਰਿਤਸਰ ਦੀ ਤਹਿਸੀਲ ਹੁੰਦੀ ਸੀ। ਹੁਣ ਇਹ ਤਹਿਸੀਲ ਬਣ ਗਈ ਹੈ ਨਾਰੋਵਾਲ ਦੀ, ਜੀ। ਤੇ ਜ਼ਿਲ੍ਹਾ ਵੀ ਨਾਰੋਵਾਲ ਆ ਗਿਆ। ਹਾਂਜੀ। ਅੱਛਾ, ਹੁਣ ਇਹਦੇ ਨਾਲ ਨਾਲ ਕਿਹੜੇ ਕਿਹੜੇ ਪਿੰਡ ਜੇ? ਇਹ ਮੱਥੇ ਗਏ ਨੇ, ਹਾਂਜੀ। ਜੂਨ ਪਿੰਡ ਦੇ ਫਤੋ ਗਏ ਨੇ, ਅੱਗੇ ਆ ਗਿਆ ਠੀਟੇ ਨੇ, ਗੀਗੇ ਵਾਲੀ ਹੈ, ਦਾਈ ਵਾਲਾ, ਗਾੜੂ ਵਾਲੇ, ਠਾਈਪੁਰੇ, ਖਰਚੀਆਂ, ਮੰਦਪੁਰਾ। ਸਹੀ। ਆਪਰ ਨੂੰ ਬਾਟਾਂ। ਜਿਸ ਵਕਤ ਪਾਕਿਸਤਾਨ ਹਿੰਦੁਸਤਾਨ ਬਣਿਆ ਹੈ, ਤੇ ਉਸ ਤੋਂ ਪਹਿਲੇ ਤੁਸੀਂ ਰਹਿੰਦੇ ਸੀ ਉਤਰਾਈਆਂ ਦੇ ਵਿੱਚ ਕਿੰਨੇ ਕੁ ਘਰ ਸਨ ਤਕਰੀਬਨ? ਪਿੰਡ ਦੀ ਬਾਦੀ ਜੀ ਇਹ ਦਾਈ ਵਾਲੇ ਜਣਾ ਹੈ, ਕਮ ਅਜ਼ ਕਮ ਕੋਈ 100 ਘਰ ਹੋਣਾ। 100 ਘਰ। ਉਹਦੇ ਚ ਮੁਸਲਮਾਨ ਕਿੰਨੇ ਸੀ? ਸਿੱਖ ਕਿੰਨੇ ਸਨ ਤੇ ਹਿੰਦੂ ਕਿੰਨੇ ਕੁ ਘਰ ਸਨ? ਸਿੱਖ ਕੋਈ ਨਹੀਂ। ਮੁਸਲਮਾਨ ਸਨ ਕਿੰਨੇ ਕੁ ਘਰ ਸਨ? ਬਕਾਇਆ ਸਾਰੇ ਮੁਸਲਮਾਨਾਂ ਹਨ ਤੇ ਕੋਈ ਥੋੜੇ ਜਿਹੇ ਘਰ ਬਟਵਾਲਾਂ ਦੇ। ਬਟਵਾਲ ਉਹਨਾਂ ਨੂੰ ਆਉਂਦੇ ਹਨ, ਪਤਾ ਨਹੀਂ ਉਹ ਕੀ ਮਜ਼ਹਬ ਰੱਖਦੇ ਹਨ, ਸਾਈ ਸਨ ਜਾਂ ਮੁਸਲਮਾਨ ਸਨ, ਐ ਬਾਂਝੇ ਹਨ, ਹਿੰਦੂ ਸਨ, ਉਹ ਐ ਹਿੰਦੂ ਹੀ ਹਨ। ਅੱਛਾ ਅੱਛਾ, ਬਟਵਾਲ ਸਨ ਅਖਵਾਉਂਦੇ। ਹਾਂ। ਅੱਛਾ, ਹਿੰਦੂ ਸਨ। ਹਾਂਜੀ। ਠੀਕ ਹੈ। ਤੇ ਜਿਸ ਵਕਤ ਤੁਸੀਂ ਉੱਥੇ ਰਹੇ ਹੋ ਤਾਂ ਉੱਥੇ ਜ਼ਾਹਰ ਹੈ ਤੁਹਾਡੇ ਨਾਲ ਕੋਈ ਦੋਸਤ, ਯਾਰ, ਬੇਲੀ, ਹਮ ਉਮਰ ਦੇ ਲਿਹਾਜ਼ ਨਾਲ ਯਾਰ ਦੋਸਤ ਤੇ ਹੁੰਦੇ ਨੇ। ਹਾਂਜੀ। ਕੋਈਆਂ ਦੇ ਨਾਂ ਤੁਹਾਨੂੰ ਯਾਦ ਨੇ? ਇੱਕ ਦੋ ਦੇ ਯਾਦ ਨੇ। ਕਿਹਦਾ ਕਿਹਦਾ ਨਾਮ ਯਾਦ ਜੇ? ਇੱਕ ਤੇ ਬਲਾਕੀ ਸੀ, ਬਲਾਕੀ। ਇੱਕ ਲੱਭਾ। ਇਹ ਬਲਾਕੀ ਹਿੰਦੂ ਸੀ ਕਿ ਹਿੰਦੂ ਸੀ। ਹਿੰਦੂ ਸੀ? ਇੱਕ ਲੱਭਾ ਸੀ, ਇਹ ਵੀ ਲੱਭਾ ਆਂਦੇ ਹਨ, ਉਹ ਵੀ ਹਿੰਦੂ ਸੀ। ਉਹ ਵੀ ਹਿੰਦੂ ਸੀ। ਅੱਛਾ। ਇੱਕ ਰਹਿਮਤ ਸੀ, ਰਹਿਮਤੀ ਉਹਨੂੰ ਆਂਦੇ ਹਨ, ਉਹ ਸਾਡੇ ਡੰਗਰਾਂ ਨੂੰ ਪੱਠੇ ਵੀ ਪਾਉਂਦਾ ਸੀ। ਉਹ ਕੌਣ ਸੀ? ਹਿੰਦੂ ਸੀ। ਅੱਛਾ, ਉਹ ਵੀ ਹਿੰਦੂ ਸੀ। ਸਾਡੇ ਡੰਗਰਾਂ ਨੂੰ ਪੱਠੇ ਪਾਉਂਦਾ ਸੀ। ਉਹਦਾ ਛੋਟਾ ਭਰਾ ਸੀ, ਉਹਨੂੰ ਝੱਲੋ ਆਂਦੇ ਸਨ। ਅੱਛਾ ਉਹ ਵੀ ਸਾਡੇ ਉਹ ਪੱਠੇ ਪੁੱਠੇ ਸਾਡੇ ਨਾਲ ਵਡਾਉਂਦਾ ਸੀ। ਅੱਛਾ ਇੰਨੀਆਂ ਦਾ ਯਾਦ। ਪਿਓ ਦੇ ਨਾਲ ਨਾਨਕ। ਅੱਛਾ, ਪਿਓ ਦਾ ਨਾਂ ਨਾਨਕ ਸੀ। ਹਾਂਜੀ। ਤੇ ਉੱਥੇ ਜਿਹੜਾ ਕੋਈ ਲਾਗੇ ਮੇਲਾ ਛੇਲਾ ਵੀ ਲੱਗਦਾ ਸੀ? ਟੁਹਾਣੇ ਮੇਲਾ ਲੱਗਦਾ ਈਦ ਵਾਲੇ ਦਿਨ, ਨਿੱਕੀ ਦਾ। ਟਵਾਣਾ। ਹਾਂਜੀ। ਟਵਾਣਾ ਲਾਗੇ ਹੀ ਸੀ ਪਿੰਡ ਜਿਉਂ ਐਠੀ ਤੇ। ਅੱਛਾ, ਠੀਕ ਹੋ ਗਿਆ। ਉਹ ਜ਼ਮੀਨ ਤੁਹਾਡੀ ਕਿੰਨੀ ਸੀ?
ਸਾਡੀ ਜ਼ਮੀਨ ਸੀ ਉੱਥੇ ਜੀ 14 ਕਿੱਲੇ। ਇਧਰ ਵੀ 14 ਹੀ ਮਿਲੀ ਹੈ ਜਾਂ ਘੱਟ ਮਿਲੀ ਹੈ? ਇੱਧਰ ਸਾਨੂੰ 12 ਮਿਲੀ। 12 ਮਿਲੀ ਹੈ, ਠੀਕ। ਉੱਥੇ ਖੂਹਾਂ ਦੇ ਨਾਂ ਵੀ ਹੁੰਦੇ ਸਨ, ਜਿਸ ਤਰ੍ਹਾਂ ਇੱਥੇ ਹੈ ਟਿੱਬੀ ਵਾਲਾ ਤੇ ਵੱਡਾ ਤੇ ਇਸ ਤਰ੍ਹਾਂ? ਜਦੋਂ ਤੋਂ ਮੈਂ ਵੇਖਿਆ ਖੂਹ ਨਹੀਂ ਸੀ, ਨਹਿਰੀ ਪਾਣੀ। ਨਹਿਰੀ ਪਾਣੀ ਸੀ। ਅੱਛਾ, ਤੁਹਾਡਾ ਜਿਹੜਾ ਉੱਥੇ ਘਰ ਸੀ, ਥੋੜਾ ਜਿਹਾ ਨਕਸ਼ਾ ਸਾਨੂੰ ਸਮਝਾਓ ਹਾਂ ਜਰਾ। ਪਹਾੜ ਪਾਸੇ ਪਿੰਡ ਦੇ ਪਹਾੜ ਪਾਸੇ ਘਰ ਸੀ? ਜਿਵੇਂ ਇਸ ਪਾਸੇ ਅੱਛਾ, ਜਿਹੜੇ ਪਿੰਡ ਸਾਡਾ ਇੱਧਰ ਉੱਧਰ। ਤੁਹਾਡੇ ਘਰ ਦੇ ਨਾਲ ਕਿਹਦੇ ਕਿਹਦੇ ਘਰ ਸਨ? ਉੱਥੇ ਇੱਕ ਤਾਂ ਲੋਹਾਰਾਂ ਦਾ ਇਹ ਤਰਖਾਣਾ ਦਾ ਘਰ ਸੀ। ਅੱਛਾ, ਇਬਰਾਹੀਮ। ਦੂਜੇ ਉਹ ਹਿੰਦੂਆਂ ਦਾ ਘਰ ਸਨ, ਜਿਹੜੇ ਦੱਸਿਆ ਕਿ ਬਟਵਾਲ। ਅੱਛਾ, ਉਹ ਤੁਹਾਡੇ ਘਰ ਦੇ ਕਿਹੜੇ ਪਾਸੇ ਸਨ? ਸਾਹਮਣੇ ਨਹੀਂ ਸਨ, ਇਸ ਪਾਸੇ ਦਾ। ਅੱਛਾ, ਤੇ ਜਿਹੜਾ ਲੋਹਾਰਾਂ ਦਾ ਘਰ ਸੀ ਉਹ ਇਸ ਪਾਸੇ ਠੀਕ ਹੋ ਗਿਆ, ਲੈਂਦੇ ਪਾਸੇ। ਸਹੀ। ਤੇ ਹੋਰ ਕੀ ਨਿਸ਼ਾਨੀ ਹੈ? ਤਾਂ ਘਰ ਉੱਥੇ ਕੱਚੇ ਸਨ ਕਿ ਪੱਕੇ ਸਨ? ਸਾਡਾ ਪੱਕਾ ਸੀ। ਅੱਛਾ, ਕਿੰਨੇ ਕੁ ਲੋਕਾਂ ਦੇ ਘਰ ਉੱਥੇ ਤਕਰੀਬਨ ਪੱਕੇ ਸਨ? ਉੱਥੇ ਤਕਰੀਬਨ ਅੱਧੇ ਕੁ ਹੋਣੇ ਨੇ ਪੱਕੇ, ਅੱਧੇ ਕੁ ਕੱਚੇ ਸਨ। ਤੇ ਜ਼ਿਆਦਾ ਬਰਾਦਰੀ ਕਿਹੜੀ ਸੀ ਉੱਥੇ ਬੈਠੀ? ਜਾਤੀ ਹੈ। ਤੁਸੀਂ ਕਿਹੜੇ ਜੱਟ ਹੋ? ਅਸੀਂ ਜੱਟਾਂ ਭੱਲੀ। ਭੱਲੀ? ਹੂੰ। ਅੱਛਾ ਅੱਛਾ, ਠੀਕ ਹੈ। ਉੱਥੇ ਤੁਹਾਡੀ ਬਰਾਦਰੀ ਜਿੰਨੇ ਵੀ ਘਰ ਸਨ ਮੁਸਲਮਾਨਾਂ ਦੇ ਸਾਰੇ ਹੀ ਆ ਗਏ? ਸਾਰੇ ਆ ਗਏ। ਦੂਸਰੇ ਜਿਹੜੇ ਮੁਸਲਮਾਨ ਸਨ ਦੂਸਰੀਆਂ ਬਰਾਦਰੀਆਂ ਦੇ, ਉਹ ਵੀ ਸਾਰੇ ਆ ਗਏ? ਮੁਸਲਮਾਨ ਜੀ ਸਾਰੇ ਹੀ ਆ ਗਏ। ਇੱਧਰ ਉਲਟ ਪੁਲਟ ਹੋਇਆ ਇਹਨਾਂ ਦਿਨਾਂ 'ਚ। ਸਾਡੇ ਹੋਇਆ ਮੁੰਜੀਆਂ ਪੱਕੀਆਂ ਹਨ। ਹਾਂਜੀ। ਤੇ ਜਦੋਂ ਅਸੀਂ ਸੁਣੀ ਹੈ ਨਾ ਗੱਲ, ਪਰ ਜੰਮੂ ਵੱਲ ਬਹੁਤ ਵੱਡ ਟੁੱਕ ਹੋਣ ਡਈ ਹੈ, ਅੱਛਾ, ਸਾਨੂੰ ਸਾਡੀਆਂ ਵੱਡਿਆਂ ਘੱਲ ਦਿੱਤਾ, ਪਰ ਤੁਸੀਂ ਚਲੋ। ਅਸੀਂ ਵੀ ਐਮ ਕੋ 8-10 ਦਿਨ ਦਾ ਰੌਲਾ ਹਾਂਜੀ। ਤੇ ਆ ਜਾਂਦੇ ਹਾਂ ਹੁਣੇ ਪਰਤ। ਅੱਛਾ, ਉਹ 8-10 ਦਿਨ ਕੱਢ ਆਓ। ਉਹ ਕਿੱਧਰ ਭੇਜਿਆ ਤੁਹਾਨੂੰ ਉਸ ਵਕਤ? ਉਸ ਪਾਕਿਸਤਾਨ ਛੱਡ ਕੇ ਕਜਲੇ ਆਲ ਪਿੰਡ। ਕਜਲੇ ਪਿੰਡ ਛੱਡ ਗਏ? ਕਜਲੇ ਆਲ ਕਜਲੇਆਲ। ਆ ਪਾਕਿਸਤਾਨ ਚ। ਇਹ ਕਿਹੜਾ ਜ਼ਿਲ੍ਹਾ ਲੱਗਦਾ ਸੀ ਤੁਸੀਂ? ਇਹ ਜ਼ਿਲ੍ਹਾ ਸਿਆਲਕੋਟ। ਅੱਛਾ, ਸਿਆਲਕੋਟ ਦੇ ਲੱਗ ਗਿਆ। ਆ ਤੇ ਉੱਥੇ ਉਹ ਛੱਡ ਗਏ ਹਨ ਤੇ ਹਿੰਦੂ ਹੀ ਛੱਡ ਕੇ ਗਏ ਹਨ, ਜਿਹੜੇ ਸਾਡੇ ਡੰਗਰਾਂ ਨੂੰ ਪੱਠੇ ਪਾਉਂਦੇ ਸਨ। ਅੱਛਾ, ਜਿਹੜੇ ਤੁਹਾਡੇ ਡੰਗਰਾਂ ਨੂੰ ਹਿੰਦੂ ਪੱਠੇ ਪਾਉਂਦੇ ਸੀ ਉਹੋ ਹੀ ਤੁਹਾਨੂੰ ਇੱਥੇ ਛੱਡ ਕੇ ਗਏ ਨੇ ਕਿ ਵੀ ਕੋਈ ਮਾਮ ਗੜਬੜ ਨਾ ਹੋਵੇ? ਗੜਬੜ ਨਾ ਹੋਏ। ਅੱਛਾ ਸਾਡਾ ਸਮਾਨ ਵੀ ਛੱਡ ਕੇ ਗਏ। ਅੱਛਾ ਕੁਛ ਦਿਨ ਠਹਿਰ ਕੇ ਬਜ਼ੁਰਗ ਮਗਰ ਰਹਿ ਗਏ, ਅੱਛਾ ਉਹਨਾਂ ਨੂੰ ਵੀ ਉਹ ਛੱਡ ਗਏ ਡੰਗਰ ਨਾਲ ਹੀ ਤੇ। ਉਸ ਤੋਂ ਬਾਅਦ ਆਉਣ ਜਾਣ ਕੋਈ ਨਹੀਂ ਹੋਇਆ ਉੱਧਰ। ਮਤਲਬ ਕਿ ਤੁਸੀਂ ਖੈਰੋ ਫੀਏ ਦੇ ਨਾਲ ਸਾਰਾ ਬਰਾਦਰੀ, ਸਾਰੇ ਰਿਸ਼ਤੇਦਾਰ, ਸਾਰੇ ਭੈਣ ਭਰਾ ਹਾਂਜੀ ਅਸੀਂ ਆ ਗਏ। ਸਾਰੇ ਹੀ ਆ ਗਏ। ਤੇ ਜਿਹੜੇ ਦੂਸਰੀਆਂ ਬਰਾਦਰੀਆਂ ਉਹ ਸਾਰੇ ਫਿਰ ਇੱਥੇ ਆ ਕੇ ਬੈਠੇ ਜਾਂ ਕਜਲੇ ਕੋਈ ਵੀ ਰਹੇ ਜਾਂ? ਜਿਹੜੇ ਆ ਵੀ ਰਹੇ, ਉੱਥੇ ਹੀ ਰਹੇ ਤੇ ਇੱਥੇ ਆਏ ਹਾਂ ਅਸੀਂ। ਕਾਠ ਬਾਠ ਯੂਬ ਦੇ ਵਕਤ ਜ਼ਮੀਨ ਲਾਟ ਹੋਈ ਹੈ ਹਾਂਜੀ। ਤੇ ਉਸ ਤੋਂ ਬਾਅਦ ਫਿਰ ਆਉਣਾ ਜਾਣਾ ਬਣ ਗਿਆ ਇੱਥੇ। ਇੱਥੇ ਅਸੀਂ ਆਏ ਹਾਂ ਕਾਠ ਬਾਠ। ਜਿਹੜੇ ਤੁਹਾਡੇ ਦੂਸਰੇ ਰਿਸ਼ਤੇਦਾਰ ਨੇ ਉਹ ਕਿੱਥੇ ਬੈਠੇ ਨੇ? ਉਹਨੇ ਪਿੰਡਾਂ ਹੀ ਨੇ ਸਿਆਲਕੋਟ ਵਾਲੇ। ਸਿਆਲਕੋਟ ਦੇ ਨੇ। ਤੇ ਤੁਹਾਡੇ ਦੂਸਰੇ ਭਰਾ ਜਿਹੜੇ ਸਨ ਉਹ ਕਿੰਨੀ ਉਮਰ ਸੀ ਜਿਸ ਟਾਈਮ ਫੌਤ ਹੋਏ ਨੇ? ਪਲ ਪਚੜਦਾਰ ਸੀ। ਉਹਨਾਂ ਦਾ ਨਾਂ ਕੀ? ਨਵਾਬ। ਨਵਾਬ। ਉਹ ਕਿੱਥੇ ਬੈਠੇ ਨੇ? ਉਹ ਫੌਤ ਹੋ ਗਏ ਨੇ। ਨਹੀਂ ਨਹੀਂ, ਉਹਨਾਂ ਦੀ ਫੈਮਿਲੀ ਕਿੱਥੇ ਬੈਠੀ? ਕੋਈ ਵੀ ਨਹੀਂ ਫੈਮਿਲੀ ਹੁੰਦੀ। ਸ਼ਾਇਦ ਬੱਚੀਆਂ ਨੇ ਦੋ ਸਿਰ। ਅੱਛਾ, ਸਹੀ ਹੈ। ਬੱਚੀਆਂ ਸਨ ਉਹਨਾਂ ਦੀ? ਬੱਚਾ ਸੀ ਤੇ ਉਹ ਵੀ ਫੌਤ ਹੋ ਗਿਆ 65 ਵਾਲੇ ਜੰਗ ਤੋਂ ਬਾਅਦ। ਅੱਛਾ, 65 ਤੋਂ ਬਾਅਦ ਬੇਟਾ ਵੀ ਫੌਤ ਹੋ ਗਿਆ। ਹਾਂਜੀ। ਬਿਲਕੁਲ ਸਹੀ ਹੈ। ਤੇ ਉੱਥੇ ਜਿਹੜਾ ਨੰਬਰਦਾਰ ਕੌਣ ਸੀ? ਚੌਧਰੀ ਕੌਣ ਸੀ? ਲੰਬੜਦਾਰ ਚਿਰਾਗ। ਨਹੀਂ, ਇਹ ਤੁਹਾਡੇ ਇੰਡੀਆ 'ਚ ਇੰਡੀਆ 'ਚ ਚਿਰਾਗ। ਚਿਰਾਗ ਮੁਸਲਮਾਨ ਸੀ? ਹਾਂਜੀ ਅੱਛਾ, ਉਹ ਵੀ ਭੱਲੀ ਸੀ, ਜੱਟ ਸੀ? ਹਾਂਜੀ। ਕਿੰਨੇ ਨੰਬਰਦਾਰ ਸਨ? ਕਿੰਨੀ ਕੁ ਜ਼ਮੀਨ ਸੀ? ਇੰਨੀ ਸੁਰਤ ਨਹੀਂ ਮੈਨੂੰ, ਅੱਛਾ, ਕਿਉਂਕਿ ਇੰਨਾ ਪਤਾ ਨਹੀਂ। ਜ਼ਿਆਦਾ ਪਾਣੀ ਨਹਿਰੀ ਚੱਲਦਾ ਰਹਿੰਦਾ ਆ ਸੀ? ਪਾਣੀ ਨਹਿਰੀ। ਉੱਥੇ ਜਿਹੜੇ ਤੁਹਾਡੇ ਲਾਗੇ ਪਿੰਡ ਦੇ ਵਿੱਚ ਜਿਹੜੇ ਹਿੰਦੂ ਰਹਿੰਦੇ ਸਨ ਉਹ ਆਪਣੀ ਇਬਾਦਤ ਕਰਨ ਵਾਸਤੇ ਕੋਈ ਪਿੰਡ 'ਚ ਹੀ ਮੰਦਿਰ ਵਗੈਰਾ ਬਣਾਇਆ ਸੀ ਜਾਂ ਸਾਈਡ ਤੇ ਜਾਂਦੇ ਸਨ ਕਿਤੇ? ਉਹਨਾਂ ਦੇ ਬਦਬੂਦ ਵਾਲੀ ਜਗ੍ਹਾ ਨੂੰ ਕੋਈ ਨਹੀਂ ਬਣਾਈ। ਅੱਛਾ, ਹੋਈ ਥੋੜੀ ਬਹੁਤੀ ਕੱਚੀ ਤੇ ਕਿਤੇ ਗੁੱਠੇ ਹੋਏਗੀ, ਮੈਨੂੰ ਨਹੀਂ ਪਤਾ। ਕੋਈ ਨਹੀਂ ਇੱਡੀ ਨਹੀਂ ਸੁਣਾ। ਤੇ ਤੁਸੀਂ ਜਿਸ ਵਕਤ ਪਾਕਿਸਤਾਨ ਬਣਿਆ ਇੱਥੇ ਆਏ ਤੇ ਰਸਤੇ ਦੇ ਵਿੱਚ ਉਸ ਵਕਤ ਲੋਕ ਆਣਾ ਜਾਣਾ ਸ਼ੁਰੂ ਤੋਂ ਨਹੀਂ ਸੀ ਹੋਇਆ ਜੀ? ਆਉਣ ਜਾਣਾ ਸ਼ੁਰੂ ਹੋ ਗਿਆ ਸੀ? ਹੋ ਗਿਆ। ਉਸ ਵਕਤ ਕਤਲੋ ਗਾਰਤ ਨਹੀਂ ਹੋਈ ਜਿਸ ਟਾਈਮ ਤੁਸੀਂ ਆਏ ਜੀ? ਜਦੋਂ ਅਸੀਂ ਆਏ ਹਾਂ ਨਾ, ਹਾਂਜੀ। ਉਦੋਂ ਸਾਡੇ ਵਿੱਚੋਂ ਕੋਈ ਨੁਕਸਾਨ ਨਹੀਂ ਹੋਇਆ, ਨਾ ਕੋਈ ਕਿਸੇ ਦਾ ਨੁਕਸਾਨ ਹੁੰਦਾ ਵੇਖਿਆ। ਅੱਛਾ, ਅਸੀਂ ਪਿੱਛੋਂ ਆਏ ਹਾਂ ਰੇਲੇ। ਹਾਂਜੀ। ਇੱਕ ਸਟੇਸ਼ਨ ਪਾਕਿਸਤਾਨ 'ਚ ਗੱਡੀ ਦਾ ਤੇ ਇੱਕ ਦੂਜਾ ਸਾਡੇ ਪਿੰਡ ਤੋਂ ਅੱਗੇ ਨਵੇਂ ਸ਼ਹਿਰ। ਅੱਛਾ, ਜਦੋਂ ਅਸੀਂ ਆਏ ਹਾਂ, ਜਦੋਂ ਆਏ ਹਾਂ ਨਾ ਬਾਰਡਰ ਦੇ ਨੇੜੇ, ਹਾਂਜੀ।
ਅੱਗੇ ਚੁੰਗੀ, ਇਹ ਮਸੂਲ ਚੁੰਗੀ ਸੀ ਉਹਨਾਂ ਦੀ, ਇੰਡੀਆ ਦੀ। ਇੰਡੀਆ ਦੀ, ਅੱਛਾ। ਕਿਉਂਕਿ ਬੱਸਾਂ ਜਾਂਦੀਆਂ ਹਨ ਜੰਮੂ ਤੇ ਆਉਂਦੀਆਂ ਵੀ ਸਨ, ਹਾਂਜੀ। ਤੇ ਉੱਥੇ ਉਹ ਮਸੂਲ ਮਸਾਲ ਚੈੱਕ ਕਰਦੇ ਹਨ। ਅਸੀਂ ਉਹ ਬੁਲਾ ਦਿੱਤੀ। ਅੱਛਾ। ਬਦਾਲ ਪਿੰਡ ਇੰਡੀਆ ਦੇ ਵਿੱਚ ਹੀ ਹੈ, ਨਾਲ ਹੀ ਬਾਰਡਰ ਦੇ। ਵਦਾਲ। ਬਦਾਲ ਅੱਛਾ। ਉਧਰ ਨੂੰ ਆਏ ਆ, ਅੱਗੋਂ ਨਹਿਰੇ ਪੈ ਗਏ, ਇੱਧਰ ਨੂੰ ਆਉਂਦੇ ਆ। ਅੱਗੇ ਪਿੰਡ ਹਿੰਦੂਆਂ ਦਾ ਸੀ ਇੱਕ, ਇੰਡੀਆ ਦੇ ਵਿੱਚ ਹੀ ਬਾਰਡਰ ਦੇ ਨਾਲ ਹੀ। ਅੱਛਾ। ਉਹਨਾਂ ਲਲਕਾਰਾ ਮਾਰਿਆ, ਜਿਉਂ ਮਸਲਾ ਹੈ ਡੇਰੇ ਤੋਂ ਕੋਈ ਆਉਂਦਿਆਂ ਵੇਖ ਕੇ ਲਲਕਾਰਾ ਮਾਰੇ ਸੀ ਕਿ ਉਸੇ ਦੇ ਉਧਰ ਨੂੰ ਹੋ ਗਏ, ਤੇ ਸਾਹਮਣੇ ਅੱਗੇ ਪਾਕਿਸਤਾਨੀ ਹੈ। ਸਾਡੇ ਉਹ ਜਿਹਾ ਮਗਰ ਨਹੀਂ ਜੜੇ, ਐਵੇਂ ਕੋਈ ਦੋ ਚਾਰ ਕਰੋ ਹਲਾਓ ਤਾਂ ਅਸੀਂ ਆ ਗਏ ਪਾਕਿਸਤਾਨ 'ਚ। ਅਸੀਂ ਵੀ ਅੱਗੇ ਸਾਡਾ ਪਿੰਡ ਸੀ, ਉਹ ਕਜਾ ਕੇ ਪਿੰਡ ਆ ਗਏ। ਠੀਕ ਹੋ ਗਿਆ। ਤੇ ਜਿਸ ਟਾਈਮ ਵਾਲਾ ਸਾਹਿਬ ਆਏ ਨੇ ਬਾਅਦ ਚ, ਉਸ ਵਕਤ ਉਹ ਵੀ ਖੈਰ ਖਰੀਦ ਨਾਲ ਆ ਗਏ। ਮਤਲਬ ਕਿ ਉਸ ਵਕਤ ਕਤਲੋਗਾਤ ਨਹੀਂ ਸੀ ਅਜੇ ਸ਼ੁਰੂ ਹੋਈ? ਨਹੀਂ ਅੱਛਾ। ਨਹੀਂ, ਸਾਡੇ ਉਹ ਬਾਰਡਰ ਦੇ ਨੇੜੇ ਨਾ ਹੈ ਸੀ ਖੁਸ਼ਕ ਇਲਾਕਾ, ਹਾਂ। ਤੇ ਇੰਨੀ ਕਤਲਗਾਰ ਨਹੀਂ ਹੋਈ ਹੈ, ਪਰ ਜੰਮੂ ਦੇ ਨੇੜੇ ਹੋਈ ਹੈ। ਜਾਂ ਉਸ ਇਲਾਕਿਆਂ ਚ ਹੋਈ ਹੈ ਜਿੱਥੋਂ ਦਰਿਆ ਕ੍ਰਾਸ ਕਰਨਾ ਸੀ? ਹਾਂਜੀ, ਇਹ ਵੀ ਚੀਜ਼ ਹੈਗੀ ਆ ਇਹਦੀ। ਆਹੋ ਨਹੀਂ, ਇਹ ਵੀ ਹੈ। ਹਾਂਜੀ, ਤੇ ਸਾਡੇ ਖੁਸ਼ਕ ਇਲਾਕਾ ਸੀ, ਤੇ ਬਿਲਕੁਲ ਸਹੀ। ਹੋਈ ਵੀ ਹੋਏਗੀ, ਬਾਕੀ ਮੈਂ ਆਪਣੀਆਂ ਅੱਖਾਂ ਨਾਲ ਨਹੀਂ ਵੇਖੀ। ਨਾ ਉਧਰ ਦੇਖੀ ਤੇ ਨਾ ਇੱਧਰ ਦੇਖੀ। ਹਾਂਜੀ ਹਾਂਜੀ ਬਿਲਕੁਲ ਸਹੀ। ਹੁਣ ਤੁਹਾਡਾ ਜਿਹੜੇ ਉਹ ਬੇਲੀ ਸਨ, ਹਾਂਜੀ। ਉਹਨਾਂ ਦੇ ਨਾਲ ਤੁਹਾਡਾ ਵਸੋਂ ਜਿਹੜੀ ਹੈ ਉਹ ਕਿਸ ਤਰ੍ਹਾਂ ਰਹਿੰਦੀ ਸੀ? ਬੇਲੀਆਂ ਤੋਂ ਇਲਾਵਾ ਵਸੋਂ ਕੈਸੇ ਸੀ? ਮੇਲ ਮਿਲਾਪ, ਗਮੀ ਖੁਸ਼ੀ, ਵਿਆਹ ਸ਼ਾਦੀ ਤੇ ਆਣਾ ਜਾਣਾ? ਸਹੀ ਸਨ, ਕਿਉਂਕਿ ਅਸਾਂ ਉਹਨੂੰ ਆਪਣੀ ਪੈਲੀ ਜੋ ਥਾਂ ਦਿੱਤਾ ਸੀ, ਉਹਨਾਂ ਦੀ ਚੜਾਈ ਰੱਖੀ ਸੀ। ਸਾਡੇ ਡੰਗਰਾਂ ਨੂੰ ਪੱਠੇ ਪਾਉਂਦੇ ਸਨ। ਅੱਛਾ। ਤੇ ਸਾਡੇ ਕੋਲੋਂ ਮਸਲ ਕਿ ਖਰਚਾ ਵਰਚਾ ਉਹਨੂੰ ਦੇ ਸਕਦੇ ਹਾਂ, ਦਾਣਾ ਪੱਕੇ ਜਦੋਂ। ਹਾਂਜੀ ਹਾਂਜੀ, ਦਾਣਾ ਪੱਕਾ ਸੇਬ ਤੇ ਰੱਖੇ ਹੋਣੇ? ਹਾਂ, ਸੇਬ ਵਾਲੇ ਸਾਹਿਬ, ਸੇਬ ਵਾਲਾ ਸਾਹਿਬ। ਤੇ ਉਹ ਬਾਕੀ ਮੁਹੱਬਤ ਪਿਆਰ ਨਾਲ ਠੀਕ ਰਹਿੰਦੇ ਸਨ। ਉਸ ਤੋਂ ਬਾਅਦ ਤਾਂ ਨਹੀਂ ਰਾਬਤਾ ਹੋਇਆ ਜਿਉਂ ਇੱਧਰ ਫਿਰ ਸ਼ਿਫਟ ਹੋਏ? ਨਹੀਂ। ਚਿਹਰੇ ਤੁਹਾਨੂੰ ਯਾਦ ਹੋਣਗੇ ਜੇ ਵੀ ਬਚਪਨ ਦੇ ਉਹਨਾਂ ਦੇ? ਉਹ ਚਿਹਰੇ ਤੇ ਯਾਦ ਹੋਣਗੇ, ਹੁਣ ਤੇ ਜ਼ਾਹਰ ਹੈ। ਚਿਹਰੇ ਕਰਦੇ ਹੁਣ ਮੈਨੂੰ ਨਹੀਂ ਕੋਈ ਪਛਾਣਦਾ, ਤੇ ਉਹਨਾਂ ਨੂੰ ਮੈਂ ਉਹੀ ਕਹਿੰਦੇ, ਉਹ ਬਚਪਨ ਦੇ ਚਿਹਰੇ ਤੇ ਯਾਦ ਰਹਿੰਦੇ ਆ ਨਾ, ਬੇਲੀਆਂ ਦੇ ਵੀ ਇਸ ਤਰ੍ਹਾਂ ਦਾ ਸੀ, ਇਸ ਫਲਾਣਾ ਇਸ ਤਰ੍ਹਾਂ ਦਾ ਸੀ। ਹਾਂਜੀ ਹਾਂਜੀ ਹਾਂਜੀ। ਤੇ ਇਸੇ ਤਰ੍ਹਾਂ ਹੀ ਹੈ ਨਾ, ਵਕਤ ਦੇ ਨਾਲ ਨਾਲ ਚਿਹਰੇ ਦੇ ਖਦੋਖਾਲ ਜਿਹੜੇ ਉਹ ਚੇਂਜ ਹੁੰਦੇ ਰਹਿੰਦੇ ਨੇ ਇਨਸਾਨ ਦੇ, ਹਰ ਇਨਸਾਨ ਦੇ। ਹਾਂਜੀ ਹਾਂਜੀ ਹਾਂ। ਤੇ ਉੱਥੇ ਜਿਹੜਾ ਤੁਹਾਡੇ ਬੇਲੀ ਸਨ, ਜੀ, ਉਹ ਹੁਣ ਅਗਰ ਉਹਨਾਂ ਦੇ ਵਿੱਚੋਂ ਅੱਲਾ ਜ਼ਿੰਦਗੀ ਦਿੱਤੀ, ਤੁਹਾਡੀ ਵੀ ਮਾਸ਼ਾਅੱਲਾ ਕਾਫੀ ਉਮਰ ਹੈ, ਮੁਮਕਿਨ ਹੈ ਉਹ ਵੀ ਬੇਲੀ ਜਿਸ ਤਰ੍ਹਾਂ ਅੱਜ ਯਾਦ ਰੱਖਿਆ ਤੁਸੀਂ ਉਹਨੂੰ, ਹਾਂਜੀ ਅੱਛਾ ਵਕਤ ਉਹਨਾਂ ਦੇ ਨਾਲ ਗੁਜ਼ਰਿਆ ਤੇ ਫੇਰ ਹੀ ਯਾਦ ਕਰੀਦਾ ਨਾ ਹਾਂਜੀ ਕਿਸੇ ਨੂੰ। ਹਾਂਜੀ ਹਾਂਜੀ ਉਹ ਅਗਰ ਉਹ ਬੇਲੀ ਤੁਹਾਨੂੰ ਮਤਲਬ ਉਹ ਹਯਾਤ ਹੋਵੇ ਤਾਂ ਉਹ ਕੀ ਪੈਗਾਮ ਦੇਣਾ ਚਾਹੁੰਦੇ ਆ ਆਪਣੇ ਬੇਲੀ ਨੂੰ? ਕਿ ਮੁਹੱਬਤ ਦਾ, ਪਿਆਰ ਦਾ? ਅਸਲਾਮੁ ਅਲੈਕੁਮ ਤੇ ਵਾਲੇਕੁਮ ਸਲਾਮ। ਠੀਕ ਠਾਕ। ਤੁਹਾਡਾ ਜਿਹੜਾ ਦਿਲ ਤੇ ਕਰਦਾ ਕਿ ਨਹੀਂ ਆਪਣਾ, ਜੇ ਅਗਰ ਇਜਾਜ਼ਤ ਹੋਵੇ ਤਾਂ ਪਿੰਡ ਆਪਣਾ ਵੇਖਣ ਨੂੰ? ਦਿਲ ਦੀ ਗੱਲ ਪੁੱਛਦੇ ਹੋ? ਹਾਂਜੀ ਕਮ ਅਸ ਕਮ 1 ਮਹੀਨਾ ਹੋਇਆ, 1 ਮਹੀਨਾ ਜੀ। ਪੂਰਾ ਨੂੰ। ਅੱਛਾ ਪੂਰਾ ਨਕਸ਼ਾ ਮੈਨੂੰ ਆਪਣਾ ਯਾਦ ਹੈ, ਅੱਛਾ। ਤੇ ਭੁੱਲਦਾ ਵੀ ਨਹੀਂ। ਦਿਨ ਹੋਵੇ ਜਾਂ ਰਾਤ ਹੋਵੇ, ਜਾਗਦਾ ਹੋਵਾਂ, ਇਹ ਨਹੀਂ ਕਿ ਸੁੱਤਿਆਂ ਨਕਸ਼ਾ ਨਜ਼ਰ ਆਉਂਦਾ, ਨਹੀਂ, ਜਾਗਦੇ ਆ। ਹੂੰ। ਤੇ ਉਂਝ ਦਿਲ ਤੇ ਜ਼ਰੂਰ ਭੜਕਦਾ, ਹਾਂ, ਪਰ ਮੁਸ਼ਕਲ ਹੈ। ਇੰਝ ਹੀ ਹੈ, ਬਿਲਕੁਲ ਸਹੀ ਬਾਤ ਹੈ। ਮਤਲਬ ਕਿ ਪਿੰਡੋਂ ਤੁਹਾਨੂੰ ਬਾਹਰ ਲਾ ਦਈਏ ਤੇ ਤੁਸੀਂ ਆਪਣਾ ਘਰ ਲੱਭ ਸਕਦੇ ਕਿ ਇਸ ਗਲੀ 'ਚ ਇੱਥੇ ਕਰਕੇ ਘਰ ਸੀ। ਮੈਂ ਨਾ, ਤੁਸੀਂ ਅੱਖਾਂ ਬੰਨ ਛੜੋ, ਸਿਆਲਕੋਟ ਜੀ ਬਾਰਡਰ ਤੇ ਛੱਡਾ, ਮੈਂ ਟੁਰ ਕੇ ਨਹੀਂ ਮੈਂ ਜਾ ਸਕਦਾ, ਛੱਡ ਆਵੋ ਤੇ ਉੱਥੋਂ ਅੱਖਾਂ ਬੰਨ ਛੜੋ ਤੇ ਮੈਂ ਖੁਦ ਟੁਰ ਜਾ। ਵੈਰੀ ਗੁੱਡ। ਕਿਆ ਹੀ ਬਾਤ ਹੈ। ਮਤਲਬ ਕਿ ਹਜੇ ਤੱਕ ਉਹ ਖਿੱਚ ਰਹਿੰਦੀ ਹੈ ਜੀ, ਇਨਸਾਨ ਕਿਤੇ ਵੀ ਦੁਨੀਆ ਦੇ ਖਿੱਤੇ ਤੇ ਚਲੇ ਜਾਏ, ਜਿਸ ਮਿੱਟੀ ਤੇ ਉਹ ਖੇਡਿਆ ਨਾ, ਜਿਸ ਬੇਲੀਆਂ ਦੇ ਨਾਲ, ਦੋਸਤਾਂ ਦੇ ਨਾਲ ਉਹਨੇ ਆਪਣੀ ਜ਼ਿੰਦਗੀ ਦਾ ਬਚਪਨ ਗੁਜ਼ਾਰਿਆ ਹੁੰਦਾ, ਉਹ ਕਤਰ ਨਹੀਂ ਭੁੱਲਦਾ, ਬਚਪਨ ਖਾਸ ਕਰ ਨਹੀਂ ਭੁੱਲਦਾ। ਬਾਕੀ ਅਗਰ ਦੇਖਿਆ ਜਾਵੇ ਮਜਮੂਈ ਤੌਰ ਤੇ, ਜੇ ਤੁਹਾਡੇ ਦਿਲ ਦੇ ਵਿੱਚ ਉਹਨਾਂ ਦੀ ਫਰਮਾਬਰਦਾਰੀ ਦੀ ਵਜ੍ਹਾ ਤੋਂ, ਤੁਹਾਡੇ ਦਿਲ 'ਚ ਉਹਨਾਂ ਦੀ ਮੁਹੱਬਤ ਆ, ਤੇ ਤੁਹਾਡੇ ਅੱਛੇ ਸਲੂਕ ਦੀ ਵਜ੍ਹਾ ਤੋਂ ਜ਼ਿੰਦਾ ਹੋਣਗੇ, ਉਹ ਵੀ ਤੁਹਾਨੂੰ ਲਾਜ਼ਮੀ ਯਾਦ ਕਰਦੇ ਹੋਣ। ਇੱਥੇ ਹੁਣ ਕਈ ਦੇਖੋ ਜੀ ਸਰਦਾਰਾਂ ਦੇ ਪਿੰਡ ਨੇ, ਸਰਦਾਰ ਜਿੱਥੇ ਰਹਿ ਗਏ ਨੇ, ਉਹ ਕਹਿੰਦੇ ਜੀ ਆ ਫਲਾਣੀ ਮਸਜਿਦ ਸਰਦਾਰ ਨੇ ਬਣਾਈ ਹੈ। ਸਾਡੇ ਕੋਲ ਬਸ ਗਰੀਬ ਸਨ ਲੋਕ, ਮਤਲਬ ਕਿ ਮੁਸਲਮਾਨ ਦੇ ਘਰ ਘੱਟ ਸਨ, ਸਿੱਖ ਜ਼ਿਆਦਾ ਸਨ, ਜ਼ਿਮੀਂਦਾਰ, ਉਹਨਾਂ ਨੇ ਮਸਜਿਦਾਂ ਬਣਾ ਦਿੱਤੀਆਂ, ਗੁਰਦੁਆਰੇ ਬਣਾਏ ਨਾਲ ਜੀ। ਨਹੀਂ, ਮੈਂ ਕਈ ਇੱਥੇ ਉਹਦੀ ਗੱਲ ਨਹੀਂ ਕਰਦਾ, ਮੈਂ ਉਹਦੀ ਕਈ ਪਿੰਡਾਂ ਦੀ ਗੱਲ ਕਰਨਾ ਕਿ ਉੱਥੇ ਕਈਆਂ ਨੇ ਮੁਸਲਮਾਨਾਂ ਨੂੰ ਮਸਜਿਦ ਬਣਾ ਕੇ ਦਿੱਤੀ, ਤੇ ਉਹਨਾਂ ਦੀਆਂ ਬੱਚੀਆਂ ਦੀ ਗਮੀ ਖੁਸ਼ੀ ਤੇ ਸਾਰੇ ਉਹਨਾਂ ਦੇ ਮਾਮਲਾ ਤੋਂ ਨਿਪਟਾਉਂਦੇ ਸਨ, ਤੇ ਉਹ ਲੋਕ ਹਜੇ ਵੀ ਫਿਰ ਉਹਨਾਂ ਨੂੰ ਯਾਦ ਕਰਦੇ ਨੇ। ਹਾਂਜੀ, ਅਸਲ 'ਚ ਇਨਸਾਨ ਦੇ ਹੁੰਦੇ ਨੇ ਮਾਮਲਾਤ ਜਿਹੜੇ ਉਹਨੂੰ ਯਾਦ ਕਰਾਉਂਦੇ ਨੇ। ਇਨਸਾਨ ਹੋਵੇ ਤਾਂ ਉਹ ਸਮਝਦਾ, ਤੇ ਇਨਸਾਨ ਨੂੰ ਯਾਦ ਕਰਦਾ। ਹਾਂਜੀ ਹਾਂਜੀ, ਬਾਕੀ ਦੂਜਾ ਨਹੀਂ। ਬਿਲਕੁਲ ਸਹੀ ਗੱਲ ਹੈ। ਲਓ ਜੀ, ਅੱਲਾਹ ਤਾਲਾ ਤੁਹਾਨੂੰ ਤੰਦਰੁਸਤੀ ਦੇਵੇ। ਇਹ ਜਿਹੜੇ ਬਜ਼ੁਰਗਾਂ ਨੇ ਨਾਮ ਦੱਸੇ ਨੇ, ਇਹ ਅਗਰ ਉਹ ਵੀਰ
ਜਿਹੜੇ ਉਸ ਪਿੰਡ 'ਚ ਰਹਿੰਦੇ ਸਨ ਜੀ ਉਹ ਸਾਡੀ ਵੀਡੀਓ ਦੇਖ ਰਹੇ ਨੇ ਤੇ ਜਾਂ ਕੋਈ ਦੋਸਤ ਉਹਨਾਂ ਤੱਕ ਇਹ ਮੈਸੇਜ ਦੇ ਦਿਓ ਕਿ ਬਾਬਾ ਜੀ ਤੁਹਾਨੂੰ ਹਜੇ ਤੁਹਾਡਾ ਬਚਪਨ ਉਹ ਯਾਦ ਕਰਦੇ ਨੇ, ਜਿਹੜੇ ਵਕਤ ਤੁਸੀਂ ਉਹਨਾਂ ਦੇ ਨਾਲ ਖੇਲਦੇ ਸੀ, ਪਿਆਰ ਦੇ ਨਾਲ ਤੇ ਮੁਹੱਬਤ ਦੇ ਨਾਲ ਉਹ ਲਮਹੇ ਜਿਹੜੇ ਗੁਜ਼ਰੇ ਹੋਏ ਨੇ, ਘੜੀਆਂ ਗੁਜ਼ਰੀਆਂ, ਪਲ ਗੁਜ਼ਰੇ, ਉਹ ਉਸੇ ਤਰ੍ਹਾਂ ਹੀ ਅੱਖਾਂ ਦੇ ਸਾਹਮਣੇ। ਤੇ ਉਹ ਆਉਂਦੇ ਨੇ ਤੇ ਜਿਹੜਾ ਫਿਰ ਉਹਨਾਂ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਵਕਤ ਗੁਜ਼ਰਿਆ ਉਹ ਵੀ, ਤੇ ਜਿਹੜੇ ਘਰ ਇਹਨਾਂ ਨੇ ਛੱਡ ਕੇ ਆਏ ਨੇ ਉਹ ਵੀ ਨਹੀਂ ਭੁੱਲਦੇ, ਤੇ ਉਹ ਦੇਖਣ ਨੂੰ ਹਜੇ ਵੀ ਦਿਲ ਕਰਦਾ ਹੈ। ਤੇ ਅਗਰ ਕੋਈ ਚੜ੍ਹਦੇ ਪੰਜਾਬ ਦਾ ਸਾਡਾ ਵੀਰ ਉਹ ਇਸ ਵੀਡੀਓ ਨੂੰ ਦੇਖ ਰਿਹਾ ਹੈ ਤੇ ਉਹ ਮਿਹਰਬਾਨੀ ਕਰਕੇ ਤੇ ਇਹ ਜਿਹੜਾ ਨਾ ਬਜ਼ੁਰਗਾਂ ਦਾ ਜਿਹੜਾ ਘਰ ਤੇ ਉਹ ਦਿਖਾ ਦੇਣ ਤੇ ਇਹਨਾਂ ਦੇ ਜਿਹੜੇ ਉਹ ਬੇਲੀ ਸਨ ਉਹਨਾਂ ਦੇ ਨਾਲ ਮੁਲਾਕਾਤ ਕਰਾ ਦੇਣ। ਤੇ WhatsApp ਦਾ ਮੇਰਾ ਨੰਬਰ ਜਿਹੜਾ ਵੀਡੀਓ ਦੇ ਉੱਪਰ ਹੋਏਗਾ ਤੇ ਬਜ਼ੁਰਗਾਂ ਦੇ ਨਾਲ ਰਾਬਤਾ ਜਿਹੜਾ ਮੈਂ ਇਨਸ਼ਾਅੱਲਾ ਫਿਰ ਜੋ ਹੀ ਕੋਈ ਰਾਬਤਾ ਕਰਦਾ ਮੈਂ ਬਜ਼ੁਰਗਾਂ ਦੇ ਨਾਲ ਰਾਬਤਾ ਕਰਾ ਦਾਂਗਾ। ਤੇ ਯਾਦ ਕਰਦੇ ਨੇ ਜਿੱਥੇ ਪਲੇ ਜੰਮੇ ਤੇ ਜਿਨ੍ਹਾਂ ਦੇ ਨਾਲ ਖੇਲੇ ਤੇ ਜਿਨ੍ਹਾਂ ਦੁਕਾਨਾਂ ਤੋਂ ਸੌਦਾ ਲੈਂਦੇ ਰਹੇ ਤੇ ਜਿਨ੍ਹਾਂ ਭਰਾਵਾਂ ਦੇ ਨਾਲ ਇਹਨਾਂ ਨੇ ਵਕਤ ਗੁਜ਼ਾਰਿਆ, ਖੁਆ ਮੁਸਲਮਾਨ ਸਨ ਜਾਂ ਗੈਰ ਮੁਸਲਮਾਨ ਸਨ। ਬੜੀ ਅੱਛੀ ਸੋਚ ਹੈ ਇਹਨਾਂ ਦੀ, ਅੱਲਾ ਇਹਨਾਂ ਨੂੰ ਜ਼ਿੰਦਗੀ ਦੇਵੇ, ਸਿਹਤ ਦੇਵੇ, ਤੰਦਰੁਸਤੀ ਦੇਵੇ। ਬਿਮਾਰ ਨੇ ਇਸ ਵਕਤ, ਤਕਲੀਫ 'ਚ ਨੇ, ਲੇਕਿਨ ਫਿਰ ਵੀ ਇਹਨਾਂ ਨੇ ਸਾਡੇ ਵਾਸਤੇ ਟਾਈਮ ਕੱਢਿਆ। ਅਸੀਂ ਇਹਨਾਂ ਅਲਫਾਜ਼ ਦੇ ਨਾਲ ਇਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਨੇ ਆ। ਬਹੁਤ ਮਿਹਰਬਾਨੀ ਜੀ।